ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 24 ਤਰੀਕ ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟੇਕੇਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕੇਨਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਕਰਨੈਲ ਸਿੰਘ ਰੰਧਾਵਾ ਟਰਲੋ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਇਜ਼ਰਾਈਲ ਦੇ ਨੇਤਨਯਾਹੂ ਕਾਂਗਰਸ ਨੂੰ ਐਡਰੈਸ ਕਰ ਰਿਹਾ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਨੇ ਪੂਰਾ ਵਾਸ਼ਿੰਗਟਨ DC ਨੂੰ ਘੇਰਿਆ ਹੋਇਆ ਸੀ। ਬਹੁਤ ਜਗ੍ਹਾ ਤੋਂ ਤਾਂ ਉਹਨਾਂ ਨੇ ਅਮਰੀਕਾ ਦੇ ਜਿਹੜੇ ਝੰਡੇ ਲਾ ਕੇ ਉਹਨਾਂ ਨੂੰ ਅੱਗ ਲਾਤੀ ਤੇ ਕਈ ਜਗ੍ਹਾ ਦੇ ਉੱਤੇ ਪਾਲਸਤੀਨੀਅਨ ਜਿਹੜੇ ਫਲੈਗ ਆ ਉਹ ਲਾ ਦਿੱਤੇ ਗਏ। ਤੇ ਜਿਹੜੇ ਕਈ ਰਿਪਬਲਿਕਨਸ ਆ ਉਹ ਇਸ ਗੱਲ ਤੋਂ ਅਪਸੈਟ ਆ ਵੀ ਇਦਾਂ ਨਹੀਂ ਕਰਨਾ ਚਾਹੀਦਾ। ਜਿਹੜੀ ਫਰੀडम ਆਫ ਐਕਸਪ੍ਰੈਸ਼ਨ ਆ, ਫਰੀडम ਆਫ ਸਪੀਚ ਆ, ਉਹਦੀ ਵੀ ਜਿਹੜੀ ਕੋਈ ਲਿਮਿਟ ਹੋਣੀ ਚਾਹੀਦੀ ਹੈਗੀ ਆ। US ਦੀ ਜਿਹੜੀ ਕੈਪੀਟਲ ਪੁਲਿਸ ਆ ਉਹ ਕਹਿੰਦੇ ਆ ਵੀ ਸਾਡੀ ਅੰਡਰ ਜੋ ਵੀ ਕੋਈ ਝੰਡਾ ਸੀ, ਫਲੈਗ ਸੀ ਅਮਰੀਕਾ ਦਾ, ਉਹ ਕਿਸੇ ਤਰ੍ਹਾਂ ਦਾ ਰਿਮੂਵ ਨਹੀਂ ਕੀਤਾ ਗਿਆ, ਨਾ ਹੀ ਕੋਈ ਪ੍ਰਾਪਰਟੀ ਜਿਹੜੀ ਆ ਵੈਂਡਲਾਈਜ਼ ਕੀਤੀ ਗਈ ਹੈਗੀ ਆ। ਪਰ ਗਿਣਤੀ ਬਹੁਤ ਵੱਡੀ ਸੀ, ਜਿਹਦੇ ਵਿੱਚ ਬਹੁਤ ਸਾਰੇ ਜਿਹੜੇ ਸਟੂਡੈਂਟਸ, ਵੱਖ-ਵੱਖ ਮੁਲਕਾਂ ਦੇ ਲੋਕ, ਅਮਰੀਕਨ ਵੀ ਵੱਡੀ ਗਿਣਤੀ ਦੇ ਵਿੱਚ ਅੱਜ ਜਿਹੜੇ ਆ ਵਾਈਟ ਹਾਊਸ ਦੇ ਅੱਗੇ ਪ੍ਰੋਟੈਸਟ ਕਰ ਰਹੇ ਸੀ। ਜੀ ਬਿਲਕੁਲ। ਸੋ ਇੱਕ ਵੱਡਾ ਜਿਹੜੀ ਚੀਜ਼ ਹੋਰ ਨਿਬੜੀ ਆ ਨੇਤਨਯਾਹੂ ਨੂੰ, ਤੇ ਪ੍ਰੋਟੈਸਟ 'ਚ ਕਹਿ ਰਹੇ ਸੀਗੇ ਵੀ ਇਹ ਸ਼ੁਰੂਆਤ ਆ, ਤੁਸੀਂ ਲੁੱਕ ਨਹੀਂ ਸਕਦੇ, ਤੁਸੀਂ ਜੈਨੋਸਾਈਡ ਕਮਿਟ ਕਰ ਰਹੇ ਆ, ਕਤਲੇਆਮ ਜੋ ਕਰ ਰਹੇ ਆ, ਇਸ ਤੋਂ ਜਿਹੜਾ ਉਹ ਬਚਣਾ ਔਖਾ ਆ। ਓਵਰਆਲ 9 ਜਾਣਿਆਂ ਨੂੰ ਵਾਸ਼ਿੰਗਟਨ ਦੇ ਵਿੱਚ ਵੱਖ-ਵੱਖ ਥਾਈਂ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ 'ਚੋਂ 4 ਜਾਣਿਆਂ ਦੇ ਉੱਤੇ ਪੁਲਿਸ ਆਫਸਰ ਦੇ ਉੱਤੇ ਅਸਾਲਟ ਕਰਨ ਦੇ ਵੀ ਜਿਹੜੇ ਦੋਸ਼ ਆ ਉਹ ਲਗਾਏ ਗਏ ਹੈਗੇ ਆ। ਸੋ ਕਹਿੰਦੇ ਇੱਕ ਜਾਣੇ ਨੇ ਤਾਂ ਪੁਲਿਸ ਦੀ ਜਿਹੜੀ ਰਾਈਟ ਸ਼ੀਲਡ ਹੁੰਦੀ ਆ ਉਸ ਨੂੰ ਫੜ ਲਿਆ, ਬਾਅਦ ਦੇ ਵਿੱਚ ਜਿਹੜੇ ਫਿਸਟ ਆ ਉਹ ਤਾਂ ਨੂੰ ਕਰ ਰਹੇ ਸੀਗੇ। ਪੈਲਸਤੀਨੀਅਨ ਜਿਹੜਾ ਫਲੈਗ ਆ ਉਹ ਇੱਕ ਅਫਸਰ ਨੇ ਉਹਦੇ ਕੋਲੋਂ ਖੋਹ ਕੇ, ਇੱਕ ਬੀਬੀ ਦੇ ਕੋਲੋਂ ਉਹ ਚੱਕ ਕੇ ਜਿਹੜਾ ਉਹ ਪਰੇ ਸੁੱਟਿਆ। ਸੋ ਪੈਪਰ ਸਪਰੇ ਦੀ ਵਰਤੋਂ ਵੀ ਜਿਹੜੀ ਆ ਕਈ ਥਾਵਾਂ ਦੇ ਉੱਤੇ ਕੀਤੀ ਗਈ। ਸੋ ਸਟਾਪ ਬੋਮਿੰਗ ਗਾਜ਼ਾ ਜਾਂ ਸਟਾਪ ਬੋਮਿੰਗ ਜਿਹੜਾ ਇਸ ਦੇ ਵਿੱਚ ਆ, ਤੇ ਸਟਾਪ ਆਰਮਿੰਗ ਇਜ਼ਰਾਈਲ, ਉਹ ਜਿਹੜੇ ਉੱਥੇ ਟੀ-ਸ਼ਰਟਾਂ ਦੇ ਨਾਲ ਵੱਡੀ ਗਿਣਤੀ ਦੇ ਵਿੱਚ, ਹਜ਼ਾਰਾਂ ਦੀ ਸੰਖਿਆ ਦੇ ਵਿੱਚ ਲੋਕਾਂ ਨੇ ਜਿਹੜੇ ਉੱਥੇ ਆ ਕੇ ਪ੍ਰੋਟੈਸਟ ਕੀਤਾ ਹੈਗਾ ਆ। ਕੈਨਨ ਬਿਲਡਿੰਗ ਦੇ ਵਿੱਚ ਸਿਟ ਇਨ ਜਿਹੜੀ ਆ ਉਹ ਪ੍ਰੋਟੈਸਟ ਚੱਲ ਰਹੇ ਸੀ। ਕੈਪੀਟਲ ਪੁਲਿਸ ਨੇ ਉਸ ਵਿੱਚ 200 ਜਾਣਿਆਂ ਨੂੰ ਕੱਲ ਜਿਹੜਾ ਉਹ ਗ੍ਰਿਫਤਾਰ ਕੀਤਾ ਸੀਗਾ। ਜੂਇਸ਼ ਵੌਇਸ ਫਾਰ ਪੀਸ ਜਿਹੜੀ ਆਰਗੇਨਾਈਜੇਸ਼ਨ ਆ, ਉਹਨਾਂ ਦੇ ਦੁਆਰਾ ਉਹ ਜਿਹੜਾ ਪ੍ਰੋਟੈਸਟ ਆ ਉਹ ਕੀਤਾ ਗਿਆ ਸੀਗਾ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੀ ਆ ਰਹੀ ਹੈਗੀ ਆ ਕੈਲੀਫੋਰਨੀਆ ਦੇ ਵਿੱਚ ਨਿਊਜ਼ ਇੰਡਸਟਰੀ ਜੋ ਆ ਉਹ ਬਹੁਤ ਹੀ ਡਿਕਲਾਈਨ 'ਚ ਜਾ ਰਹੀ ਆ। ਲਾਸ ਐਂਜਲਸ ਟਾਈਮਜ਼ ਅੱਜ ਰਿਪੋਰਟ ਕਰ ਰਿਹਾ ਆ, ਕਹਿੰਦੇ ਵੀ ਇਕੋਨਮੀ ਨੂੰ ਲੈ ਕੇ ਨਵੀਂ ਜਿਹੜੀਆਂ ਟੈਕਨੋਲੋਜੀ ਆ ਗਈਆਂ ਆ, ਉਹਦੇ ਨਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਰਿਪੋਰਟਿੰਗ ਪਾਵਰ ਆ ਉਹ ਘਟ ਰਹੀ ਹੈਗੀ ਆ। ਬਹੁਤ ਸਾਰੇ ਸ਼ਹਿਰਾਂ ਦੇ ਜਿਹੜੇ ਲੋਕਲ ਨਿਊਜ਼ ਪੇਪਰ ਆ ਉਹ ਸ਼ਟ ਡਾਊਨ ਹੋ ਗਏ। ਤੁਸੀਂ ਵੀ ਦੇਖਿਆ ਹੋਣਾ, ਛੋਟੇ-ਛੋਟੇ ਜਿਹੜੇ ਸ਼ਹਿਰਾਂ 'ਚ ਤੁਸੀਂ ਰਹਿੰਦੇ ਆ, ਜਿੱਥੇ ਕਈ ਪੇਪਰ ਨਿਕਲਦੇ ਸੀ ਉਹ ਆਲਰੇਡੀ ਪ੍ਰਿੰਟ ਹੋਣੇ ਬੰਦ ਹੋ ਗਏ ਹੈਗੇ ਆ। ਸੋ ਇਹ ਇੱਕ ਬਹੁਤ ਵੱਡੀ ਪ੍ਰੋਬਲਮ ਆ। ਸੋਸ਼ਲ ਮੀਡੀਆ ਤੇ ਠੀਕ ਆ, ਪਰ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਝੂਠੀਆਂ ਖਬਰਾਂ ਆ ਉਹ ਵੀ ਜਿਹੜੀਆਂ ਬਹੁਤ ਜ਼ਿਆਦਾ ਫੈਲਦੀਆਂ ਹੈਗੀਆਂ। ਸਦਰਨ ਕੈਲੀਫੋਰਨੀਆ ਦੇ ਬਹੁਤ ਸਾਰੇ ਸ਼ਹਿਰ, ਜਿਨ੍ਹਾਂ 'ਚ ਲੌਂਗ ਬੀਚ ਵੀ ਆ, ਉਹ ਕਹਿੰਦੇ ਉੱਥੇ ਦੇ ਜਿਹੜੇ ਨਿਊਜ਼ ਪੇਪਰ ਲੋਕਲ ਹੁੰਦੇ ਸੀ ਉਹ ਵੀ ਜਿਹੜੇ ਸ਼ਟ ਡਾਊਨ ਹੋ ਗਏ ਹੈਗੇ ਆ। ਸੋ ਕਾਫੀ ਜ਼ਿਆਦਾ ਅਸਰ ਜਿਹੜਾ ਨਿਊਜ਼ ਆਰਗੇਨਾਈਜੇਸ਼ਨਸ ਤੇ ਪੈ ਰਿਹਾ ਹੈਗਾ। ਅਗਲੀ ਜਿਹੜੀ ਗੱਲ ਕਰੀਏ, ਅੱਜ ਫਾਈਨਲੀ ਪ੍ਰੈਜ਼ੀਡੈਂਟ ਬਾਈਡਨ ਆ, ਉਹਨਾਂ ਨੇ ਮੁਲਕ ਨੂੰ ਜਿਹੜਾ ਉਹ ਸੰਬੋਧਨ ਕੀਤਾ ਹੈਗਾ ਆ। ਆਪਣੇ ਆਪ ਨੂੰ ਬੀਤੇ ਐਤਵਾਰ ਰੇਸ ਚੋਂ ਆਊਟ ਹੋਣ ਤੋਂ ਬਾਅਦ 'ਚ ਉਹਨਾਂ ਨੇ ਜਿਹੜਾ ਅੱਜ ਭਾਸ਼ਣ ਦਿੱਤਾ ਹੈਗਾ ਆ। ਕਹਿੰਦੇ ਵੀ
ਓਵਲ ਆਫਿਸ ਚੋਂ ਉਹਨਾਂ ਨੇ ਅੱਜ ਸੰਬੋਧਨ ਕੀਤਾ ਤੇ ਉਹਦੇ ਵਿੱਚ ਦੇਖਿਆ ਗਿਆ ਵੀ ਜਿਲ ਬਾਈਡਨ ਦੇ ਨਾਲ ਉਹਨਾਂ ਦੇ ਜਿਹੜੇ ਬੱਚੇ ਆ ਉਹ ਵੀ ਸ਼ਾਮਲ ਸੀਗੇ, ਉਹ ਵੀ ਉੱਥੇ ਜਿਹੜੇ ਉਹ ਬੈਠੇ ਸੀਗੇ ਉਹਨਾਂ ਦੇ ਨਾਲ ਜਦ ਪ੍ਰੈਜ਼ੀਡੈਂਟ ਬਾਈਡਨ ਆ ਉਹਨਾਂ ਨੇ ਸੰਬੋਧਨ ਕੀਤਾ ਆ। ਇਹ ਜਿਹੜਾ ਉਹ ਦੱਸ ਰਹੇ ਆ, ਉਹਨਾਂ ਨੇ ਕਿਹਾ ਵੀ ਆਪਾਂ ਨੂੰ ਐਜ਼ ਏ ਅਮਰੀਕਨ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ। ਆਪਾਂ ਜਿਹੜੀਆਂ ਮੁਸ਼ਕਿਲਾਂ ਦੇ ਵਿੱਚੋਂ ਨਿਕਲੇ ਆ। ਕਹਿੰਦੇ ਵੀ ਸਿਆਲਾਂ ਦੇ ਵਿੱਚ ਜਦ ਮੇਰੀ ਇਨੈਗੂਰੇਸ਼ਨ ਹੋਈ ਸੀ ਹਾਲਾਤ ਬਹੁਤ ਜ਼ਿਆਦਾ ਮਾੜੇ ਸੀਗੇ, ਪਰ ਪੋਸੀਬਿਲਿਟੀ ਸੀਗੀਆਂ, ਕੁਛ ਆਸਾਂ ਉਮੀਦਾਂ ਸੀਗੀਆਂ। ਕਹਿੰਦੇ ਵੀ ਆਪਾਂ ਸਾਰੇ ਜਾਣੇ ਅਮਰੀਕਨਸ ਇਕੱਠੇ ਹੋ ਕੇ ਉਸ ਦੇ ਵਿੱਚੋਂ ਨਿਕਲੇ ਆ ਤੇ ਹੁਣ ਹੋਰ ਵੀ ਜ਼ਿਆਦਾ ਤਾਕਤਵਰ, ਪਹਿਲਾਂ ਦੇ ਨਾਲੋਂ ਹੋਰ ਪ੍ਰੋਸਪਰਸ, ਵੱਧ ਫੁੱਲ ਰਹੇ ਆ ਤੇ ਸਿਕਿਉਰ ਪਹਿਲਾਂ ਨਾਲੋਂ ਹੋਏ ਆ। ਸੋ ਓਵਲ ਆਫਿਸ ਚੋਂ ਉਹਨਾਂ ਨੇ ਜਿਹੜਾ ਸੰਬੋਧਨ ਕੀਤਾ ਆ ਤੇ ਉਸ ਦੇ ਦੌਰਾਨ ਉਹਨਾਂ ਨੇ ਕਿਹਾ ਵੀ ਮੇਰਾ ਇਸ ਰੇਸ ਚੋਂ ਬਾਹਰ ਹੋਣ ਦਾ ਮਕਸਦ ਮੁੱਖ ਇਹੀ ਆ ਵੀ ਪਾਸ ਦਾ ਟਾਰਚ ਟੂ ਯੰਗਰ ਜਨਰੇਸ਼ਨ, ਵੀ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਇਹ ਜਿਹੜੀ ਸ਼ਮਾ ਆ ਉਸ ਨੂੰ ਜਿਹੜਾ ਉਹ ਦੇਣਾ ਆ। ਸੋ ਬਾਈਡਨ ਹੋਣਾ ਨੇ ਇਸ ਆਪਣੇ ਭਾਸ਼ਣ ਦੇ ਵਿੱਚ ਇਹ ਫੇਰ ਜ਼ੋਰ ਦੇ ਕੇ ਕਿਹਾ ਵੀ ਆਪਾਂ ਨੂੰ ਜਿਹੜੀ ਕਮਲਾ ਹੈਰਿਸ ਆ ਉਸ ਨੂੰ ਇਲੈਕਟ ਜਿਹੜਾ ਉਹ ਕਰਨਾ ਹੋਊਗਾ। ਸੋ ਜਿਲ ਬਾਈਡਨ ਜੋ ਉਹਨਾਂ ਦੀ ਵਾਈਫ ਆ, ਉਹਨਾਂ ਨੇ ਜਿਹੜਾ ਗ੍ਰੈਟੀਟਿਊਡ ਆ ਉਹ ਪੇਸ਼ ਕੀਤਾ ਸਾਰੇ ਪ੍ਰੈਜ਼ੀਡੈਂਟ ਦੇ, ਕਹਿੰਦੇ ਸਪੋਰਟਰਸ ਦਾ, ਕਹਿੰਦੇ ਖਾਸ ਕਰਕੇ ਉਹਨਾਂ ਦਾ ਜਿਨ੍ਹਾਂ ਨੇ ਕਦੀ ਵੀ ਸ਼ੱਕ ਨਹੀਂ ਕੀਤਾ ਤੇ ਕਹਿੰਦੇ ਵੀ ਅਸੀਂ ਦਿਲੋਂ ਜਿਹੜੇ ਉਹਨਾਂ ਦਾ ਰਿਣੀ ਜਿਹੜੇ ਉਹ ਰਹਾਂਗੇ। ਸੋ ਇਹ ਹੁਣ ਸਿਹਤ ਕਰਕੇ ਉਹਨਾਂ ਨੇ ਕੋਈ ਜ਼ਿਕਰ ਨਹੀਂ ਕੀਤਾ ਇਸ ਆਪਣੀ ਜਿਹੜੀ ਗੱਲਬਾਤ ਦੇ ਵਿੱਚ ਵੀ ਇਸ ਕਰਕੇ ਇਹਨਾਂ ਨੇ ਜਿਹੜੀ ਰੇਸ ਆ ਉਹ ਛੱਡੀ ਆ। ਸਿਰਫ ਯੰਗਰ ਜਨਰੇਸ਼ਨ ਨੂੰ ਇਹ ਸ਼ਮਾ ਦੇਣੀ ਆ ਜਾਂ ਟਾਰਚ ਪਾਸ ਕਰਨੀ ਆ, ਇਹ ਜਿਹੜੀ ਗੱਲ ਆ ਇਸ ਦੇ ਉੱਤੇ ਨੁਕਤਾਚੀਨੀ ਜਿਹੜੀ ਆ ਉਹ ਹੋਣੀ ਸੰਭਾਵਕ ਆ ਵੀ ਕੀ ਜਿਹੜੇ ਡੈਮੋਕ੍ਰੇਟਸ ਆ ਇੱਕ ਬੈਟਰ ਕੈਂਡੀਡੇਟ ਦੇ ਖਾਤਰ 14 ਮਿਲੀਅਨ ਲੋਕਾਂ ਦੀ ਵੋਟਾਂ ਨੂੰ ਨਜ਼ਰਅੰਦਾਜ਼ ਜਿਹੜਾ ਉਹ ਕਰ ਰਹੇ ਆ, ਜਾਂ ਵਾਕਈ ਪ੍ਰੈਜ਼ੀਡੈਂਟ ਬਾਈਡਨ ਆ ਉਹ ਸਿਹਤ ਪੱਖੋਂ ਨਾਸਾਜ਼ ਆ ਜਿਸ ਕਰਕੇ ਉਹ ਰੇਸ ਦੇ ਵਿੱਚ ਅੱਗੇ ਜਿਹੜਾ ਉਹ ਨਹੀਂ ਜਿਹੜੇ ਉਹ ਰਹਿ ਰਹੇ। ਉਹਨਾਂ ਨੇ ਨਾਲ ਕਿਹਾ ਵੀ ਮੈਂ ਇਸ ਐਡਮਿਨਿਸਟ੍ਰੇਸ਼ਨ ਦੇ ਵਿੱਚ ਮੇਰਾ ਕੰਮ ਅਜੇ ਮੁੱਕਿਆ ਨਹੀਂ ਆ ਤੇ ਮੈਂ ਕਮਿਟਡ ਆ ਇਸ ਨੂੰ ਜਿਹੜੀ ਆਪਣੀ ਪੂਰੀ ਟਰਮ ਤੱਕ ਲੈ ਕੇ ਜਾਣ ਲਈ। ਸਦਰਨ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਲਾਲ ਕੀੜੀਆਂ ਹੈਗੀਆਂ ਆ ਉਹ ਬਹੁਤ ਤੇਜ਼ੀ ਦੇ ਨਾਲ ਜਿਹੜੀਆਂ ਵਧੀਆਂ ਹੈਗੀਆਂ। ਮੋਸਟਲੀ ਕਹਿੰਦੇ ਇੰਪੋਰਟਡ ਹੈਗੀਆਂ, ਬਾਹਰੋਂ ਆਈਆਂ ਕਿਸੇ ਹੋਰ ਮੁਲਕ ਤੋਂ। ਫਾਇਰ ਐਂਟ ਇਨਫੈਸਟੇਸ਼ਨ ਸਦਰਨ ਕੈਲੀਫੋਰਨੀਆ 'ਚ ਬਹੁਤ ਆ। ਇਹਦੇ ਨਾਲ ਜਿੰਨੀ ਤੇਜ਼ੀ ਨਾਲ ਫੈਲ ਰਹੀਆਂ, ਕਹਿੰਦੇ ਵੀ ਐਗਰੀਕਲਚਰ ਦੇ ਉੱਤੇ ਬਹੁਤ ਵੱਡਾ ਅਸਰ ਪਊਗਾ। ਸੈਂਟਾ ਬਾਰਬਰਾ ਕਾਉਂਟੀ ਐਗਰੀਕਲਚਰ ਕਮਿਸ਼ਨਰ ਦੇ ਆਫਿਸ ਵੱਲੋਂ ਇਹ ਦੱਸਿਆ ਗਿਆ। ਕਹਿੰਦੇ ਵੀ ਮੌਂਟੇਸੀਟੋ ਏਰੀਏ ਦੇ ਵਿੱਚ ਇਹ ਬਹੁਤ ਤੇਜ਼ੀ ਦੇ ਨਾਲ ਜਿਹੜੀਆਂ ਆ ਵੱਧ ਰਹੀਆਂ ਹੈਗੀਆਂ। 90 ਮੀਲ ਦੂਰ ਲਾਸ ਐਂਜਲਸ ਤੋਂ ਮੌਂਟੇਸੀਟੋ ਬੜਾ ਮਸ਼ਹੂਰ ਸ਼ਹਿਰ ਆ ਜਿੱਥੇ ਵੱਡੀਆਂ ਵੱਡੀਆਂ ਸੈਲੀਬ੍ਰਿਟੀਜ਼ ਜਿਨ੍ਹਾਂ 'ਚ ਓਪਰਾ ਵਿਨਫਰੇ, ਐਲਨ ਡੀ ਜੇਨਰਸ, ਪ੍ਰਿੰਸ ਹੈਰੀ, ਮੈਗਨ ਮਾਰਕਲ, ਇਹ ਸਾਰੇ ਜਿਹੜੇ ਆ ਰਹਿੰਦੇ ਹੈਗੇ ਆ। ਤੇ ਇਹ ਜਿਹੜੇ ਪੈਸਟ ਕੰਟਰੋਲ ਵਾਲੇ ਆ ਜਾਂ ਸਾਇੰਟਿਸਟ ਆ, ਖਾਸ ਕਰਕੇ ਇੱਕ ਐਂਟੀਮੋਲੋਜਿਸਟ ਜੋ ਯੂਨੀਵਰਸਿਟੀ ਆਫ ਕੈਲੀਫੋਰਨੀਆ ਕੋਆਪਰੇਟਿਵ ਐਕਸਟੈਂਸ਼ਨ ਦੇ ਸਹਿਵਾਸ਼ ਤਰਾਵਤੀ ਆ, ਉਹਨਾਂ ਨੇ ਇਹ ਕਿਹਾ ਆ ਵੀ ਇਹ ਜਦੋਂ ਤੁਹਾਨੂੰ ਕੱਟਦੀਆਂ ਵੀ ਆ ਤੇ ਉਹਦੇ ਨਾਲ ਇਹ ਫੇਟਲ ਵੀ ਹੋ ਸਕਦਾ ਆ। ਬਹੁਤ ਇਹਨਾਂ ਦੇ ਜ਼ਹਿਰ ਇਹਦੇ ਵਿੱਚ ਹੈਗਾ ਆ। 1984 ਦੇ ਵਿੱਚ ਵੀ ਇਦਾਂ ਹੀ ਜਿਹੜੀਆਂ ਆ ਰੈੱਡ ਐਂਟਸ ਕੈਲੀਫੋਰਨੀਆ ਦੇ ਵਿੱਚ ਆਈਆਂ ਸੀਆਂ ਤੇ ਬਹੁਤ ਜ਼ਿਆਦਾ ਉਹਨਾਂ ਨੇ ਫਸਲਾਂ ਦਾ ਨੁਕਸਾਨ ਕੀਤਾ ਸੀਗਾ। ਸੈਂਟਾ ਬਾਰਬਰਾ ਕਾਉਂਟੀ ਐਗਰੀਕਲਚਰ ਕਮਿਸ਼ਨ ਦੇ ਆਫਿਸ ਨੇ ਇਹ ਕਿਹਾ ਵੀ ਅਸੀਂ ਰੈਗੂਲਰਲੀ ਵੱਖ-ਵੱਖ ਪ੍ਰਾਪਰਟੀ ਦਾ ਸਰਵੇ ਕਰ ਰਹੇ ਹਾਂ ਤੇ ਨਾਲ ਦੀ ਨਾਲ ਜਿਹੜੇ ਟ੍ਰੀਟਮੈਂਟ ਵੀ ਕਰ ਰਹੇ ਹੈਗੇ ਲਾਇਸੈਂਸ ਤੇ ਰਜਿਸਟਰਡ ਜੋ ਪੈਸਟ ਕੰਟਰੋਲ ਬਿਜ਼ਨੈਸਸ ਆ ਉਹਨਾਂ ਵੱਲੋਂ। ਤੇ ਕੈਲੀਫੋਰਨੀਆ ਡਿਪਾਰਟਮੈਂਟ ਆਫ ਫੂਡ ਤੇ ਐਗਰੀਕਲਚਰ, ਯੂਨੀਵਰਸਿਟੀ ਆਫ ਕੈਲੀਫੋਰਨੀਆ ਕੋਆਪਰੇਟਿਵ ਐਕਸਟੈਂਸ਼ਨ ਤੇ ਰਿਵਰਸਾਈਡ ਕਾਉਂਟੀ ਐਗਰੀਕਲਚਰ ਕਮਿਸ਼ਨ ਆਫਿਸ ਇਕੱਠੇ ਹੀ ਜਿਹੜੇ ਕੰਮ ਕਰ ਰਹੇ ਹੈਗੇ ਇਸ ਇਸ਼ੂ ਦੇ ਉੱਤੇ। ਅਗਲੀ ਖਬਰ ਵੀ ਸਦਰਨ ਕੈਲੀਫੋਰਨੀਆ ਤੋਂ ਆ ਜਿੱਥੇ ਅਧਿਕਾਰੀਆਂ ਨੇ ਕਿਹਾ ਵੀ ਉਹਨਾਂ ਲੋਕਾਂ ਦੀ ਭਾਲ ਦੇ ਵਿੱਚ ਆ ਜਿਨ੍ਹਾਂ ਦੇ ਕਰਕੇ ਅੱਗਾਂ ਉੱਥੇ ਲੱਗੀਆਂ ਤੇ 10 ਮਿਲੀਅਨ ਤੋਂ ਵੱਧ ਦਾ ਨੁਕਸਾਨ ਹੋਇਆ ਆ। ਹਾਵਰਡਨ ਫਾਇਰ ਜਿਹੜੀ ਰਿਵਰਸਾਈਡ ਕਾਉਂਟੀ 'ਚ ਲੱਗੀ ਆ, ਇਹ ਬੀਤੇ ਐਤਵਾਰ ਦੁਪਹਿਰੋਂ ਬਾਅਦ ਲੱਗੀ ਸੀ। ਕਹਿੰਦੇ ਵੀ 3 ਘੰਟਿਆਂ ਦੇ ਵਿੱਚ ਇਸਨੇ 500 ਏਕੜ ਤੋਂ ਵੱਧ ਸਾੜ ਦਿੱਤਾ ਸੀ। ਰਿਵਰਸਾਈਡ ਦੇ ਜਿਹੜੇ ਮੇਅਰ ਨੇ ਲੌਕ ਡੌਸਨ, ਉਹਨਾਂ ਨੇ ਜਿਹੜਾ ਦੱਸਿਆ ਵੀ ਕਹਿੰਦੇ ਵੀ ਇਲੀਗਲ ਫਾਇਰ ਵਰਕਸ ਦੇ ਕਰਕੇ ਇਹ ਅੱਗਾਂ ਜਿਹੜੀਆਂ ਉਹ ਲੱਗੀਆਂ ਆ ਤੇ ਇਹਦੇ ਕਰਕੇ ਜਿਨ੍ਹਾਂ ਨੇ ਅੱਗਾਂ ਲਾਈਆਂ ਆ ਉਹਨਾਂ ਨੂੰ ਹੁਣ ਅਸੀਂ
ਲੱਭ ਰਹੇ ਆ। ਹੁਣ ਤੱਕ 6 ਘਰ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੇ ਆ ਤੇ ਕਈਆਂ ਨੂੰ ਹੋਰ ਖਤਰਾ ਬਣਿਆ ਪਿਆ ਆ। ਇਸ ਤੇਜ਼ੀ ਦੇ ਨਾਲ ਵੱਧ ਰਹੀ ਅੱਗ ਦੇ ਕਰਕੇ 10 ਮਿਲੀਅਨ ਦਾ ਨੁਕਸਾਨ ਹੋ ਚੁੱਕਾ ਆ। 1 ਮਿਲੀਅਨ ਕਹਿੰਦੇ ਵੀ ਰਿਸਪੌਂਸ ਕਾਸਟ ਆਲਰੇਡੀ ਸ਼ਹਿਰ ਦੇ ਇਸ ਦੇ ਉੱਤੇ ਲੱਗ ਚੁੱਕੇ ਆ। ਸੋ ਇਲੀਗਲ ਨੇ ਰਿਵਰਸਾਈਡ ਕਾਉਂਟੀ ਦੇ ਵਿੱਚ ਫਾਇਰਵਰਕਸ, ਪਰ ਫਿਰ ਵੀ ਕਿਸੇ ਨੇ ਜਿਹੜੇ ਉਹ ਚਲਾਏ ਤੇ ਜਿਸ ਤੋਂ ਬਾਅਦ ਦੇ ਵਿੱਚ ਇਹ ਅੱਗਾਂ ਜਿਹੜੀਆਂ ਉਹ ਲੱਗੀਆਂ। ਸਾਰੀਆਂ ਕਾਉਂਟੀਜ਼ ਦੇ ਵਿੱਚ ਜਿਹੜੇ ਫਾਇਰਵਰਕਸ ਆ, ਪਟਾਕੇ, ਆਤਿਸ਼ਬਾਜ਼ੀ ਉਹ ਕਰਨੀ ਲੀਗਲ ਨਹੀਂ ਹੁੰਦੀ, ਪਰ ਫਿਰ ਵੀ ਲੋਕ ਜਿਹੜੇ ਉਹ ਕਰ ਲੈਂਦੇ ਆ। ਹਾਵਰਡਨ ਫਾਇਰ ਹੁਣ ਤੱਕ 40% ਕੰਟੇਨ ਹੋ ਚੁੱਕੀ ਆ। ਸੂਬੇ 'ਚ ਇਸ ਮੌਕੇ 20 ਤੋਂ ਵੱਧ ਜਿਹੜੀਆਂ ਅੱਗਾਂ ਆ ਉਹ ਐਕਟਿਵ ਦੱਸੀਆਂ ਜਾ ਰਹੀਆਂ ਆ। ਫ੍ਰਿਜ਼ਨੋ ਦੇ ਵਿੱਚ ਵੀ ਇੱਕ ਘਰ ਦੇ ਉੱਤੇ ਸਰਵੇਲੈਂਸ ਕੈਮਰਾ ਲਾਇਆ ਹੋਇਆ ਸੀ। ਉੱਥੇ ਦੇਖਿਆ ਵੀ ਇੱਕ ਬੰਦਾ ਜਿਹੜਾ ਘਰ ਨੂੰ ਅੱਗ ਲਾ ਰਿਹਾ ਹੈਗਾ। ਸੋ ਇਦਾਂ ਦੀਆਂ ਜਿਹੜੀਆਂ ਖਬਰਾਂ ਆ ਉਹ ਵੀ ਆ ਰਹੀਆਂ ਹੈਗੀਆਂ। ਅਗਲੀ ਖਬਰ ਜਿਹੜੀ ਕੈਲੀਫੋਰਨੀਆ ਦੇ ਵਿੱਚ ਸਭ ਤੋਂ ਵੱਡਾ ਇਸ਼ੂ ਬਣਿਆ ਹੋਇਆ ਉਹ ਇੰਸ਼ੋਰੈਂਸ ਨੂੰ ਲੈ ਕੇ ਹੈਗਾ। ਕੈਲੀਫੋਰਨੀਆ ਦੇ ਵਿੱਚ ਧੜਾ ਧੜ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਆ ਉਹ ਆਪਣੇ ਕਸਟਮਰਸ ਦੀਆਂ ਪਾਲਿਸੀ ਕੈਂਸਲ ਕਰ ਰਹੀਆਂ, ਨਵੀਆਂ ਪਾਲਿਸੀਜ਼ ਲਿਖ ਨਹੀਂ ਰਹੀਆਂ। ਕੈਲੀਫੋਰਨੀਆ ਦੇ ਕੋਲ ਇੱਕੋ ਹੀ ਇੱਕ ਜਿਹੜੀ ਆਪਸ਼ਨ ਪਲਾਨ ਜਿਹੜੀ ਹੈਗੀ ਆ ਫੇਅਰ ਪਲਾਨ, ਜਿੱਥੇ ਕਿਸੇ ਦੀ ਇੰਸ਼ੋਰੈਂਸ ਨਹੀਂ ਹੁੰਦੀ ਤੇ ਉਹ ਜਿਹੜੇ ਉਹਨਾਂ ਨੇ ਵੱਡੇ ਅਮਾਉਂਟ ਦੇ ਵਿੱਚ ਪਾਲਿਸੀਆਂ ਲਿਖੀਆਂ 3.5 ਲੱਖ ਦੇ ਕਰੀਬ ਪਾਲਿਸੀ ਹੋਲਡਰਸ ਆ ਉਹਨਾਂ ਦੇ। ਤੇ ਅੱਜ ਇਹ ਖਬਰ ਆ ਰਹੀ ਆ ਵੀ ਉੱਥੇ ਇੱਕ ਲਾ ਸੂਟ ਜਿਹੜਾ ਆ ਫਾਈਲ ਕੀਤਾ ਗਿਆ, ਕਲਾਸ ਐਕਸ਼ਨ ਲਾ ਸੂਟ, ਵੀ ਜਿਹੜੀਆਂ ਇਹ ਪਾਲਿਸੀਆਂ ਲਿਖੀਆਂ ਜਾ ਰਹੀਆਂ ਆ ਇਹਨਾਂ ਦੀ ਕਵਰੇਜ ਹੀ ਗੁੱਡ ਹੈ ਨਹੀਂ। ਸੋ ਇਹਦੇ ਵਿੱਚ ਸਿਚੁਏਸ਼ਨ ਇਦਾਂ ਦੀ ਆ ਵੀ ਬਹੁਤ ਵਾਰ ਲੋਕ ਲਾ ਲੈਂਦੇ ਵੀ ਸ਼ਾਇਦ ਸਸਤੀ ਆ, ਇਹ ਗਵਰਨਮੈਂਟ ਨੇ ਸੈਟਅਪ ਕੀਤਾ ਹੈ ਪ੍ਰੋਗਰਾਮ, ਪਰ ਨਹੀਂ। ਕਹਿੰਦੇ ਵੀ ਇਹਦੇ ਵਿੱਚ ਐਕਸਕਲੂਜਨ ਉਹਨੇ ਇਦਾਂ ਦੇ ਪਾਏ ਆ ਵੀ ਜੇ ਘਰ ਟੋਟਲ ਅੱਗ ਲੱਗਦੀ ਹੈਗੀ ਆ, ਅੱਗ ਨਾ ਸੜਦਾ, ਫਿਰ ਉਹ ਕਵਰ ਕਰਨਗੇ। ਪਰ ਜੇ ਘਰ ਨੂੰ ਅੱਗ ਨਹੀਂ ਲੱਗਦੀ, ਗੁਆਂਢ ਦੇ ਵਿੱਚ ਜਾਂ ਲਾਗੇ ਤੁਹਾਡੇ ਬਹੁਤ ਸਾਰੀ ਅੱਗ ਲੱਗੀ ਆ, ਉਹ ਧੂਏ ਦੇ ਨਾਲ ਤੁਹਾਡਾ ਘਰ ਜਿਹੜਾ ਡੈਮੇਜ ਹੋਇਆ, ਤੁਹਾਡੇ ਅੰਦਰ ਜਾ ਕੇ ਸਮਾਨ ਡੈਮੇਜ ਹੋ ਗਿਆ, ਉਹਨੂੰ ਇਹ ਕਵਰ ਨਹੀਂ ਕਰ ਰਹੇ ਹੈਗੇ। ਅਟਾਰਨੀ ਡਾਇਲਨ ਸ਼ੈਫਰ ਪਲੈਂਟੀਅਫਸ ਨੂੰ ਜੋ ਰਿਪਰੈਜ਼ੈਂਟ ਕਰ ਰਿਹਾ ਹੈਗਾ, ਤੇ ਕਹਿੰਦੇ ਭਈ ਆਪਾਂ ਹਜ਼ਾਰਾਂ ਹੀ ਡਾਲਰ ਜਿਹੜੇ ਆ ਉਹ ਦੇ ਰਹੇ ਆ ਇੰਸ਼ੋਰੈਂਸ ਲਈ, ਫੇਅਰ ਪਲਾਨ ਲਈ, ਪਰ ਬਹੁਤ ਸਾਰੇ ਜਿਹੜੇ ਇਦਾਂ ਦੀਆਂ ਇਨਸੀਡੈਂਟਸ ਆਈਆਂ ਆ, ਉਹਨਾਂ ਦੇ ਕੋਲ ਕੇਸ ਆਏ ਆ ਜਿਹਦੇ ਵਿੱਚ ਜਿਹੜਾ ਡੈਮੇਜ ਸਮੋਕ ਕਰਕੇ ਹੋਇਆ ਤੇ ਉਹਨਾਂ ਨੇ ਕਵਰ ਨਹੀਂ ਕੀਤਾ ਹੈਗਾ। ਤੇ ਇਹ ਇੱਕ ਸਿਚੁਏਸ਼ਨ ਕਾਫੀ ਜਿਹੜੀ ਨਵੀਂ ਉੱਭਰ ਕੇ ਸਾਹਮਣੇ ਆਈ ਹੈਗੀ ਆ। 259 ਜਿਹੜੇ ਕਲੇਮ ਆ ਸਬਮਿਟ ਕੀਤੇ ਗਏ ਸੀ ਫੇਅਰ ਪਲਾਨ ਦੇ ਕੋਲ, ਉਹਨਾਂ 'ਚ ਉਹਨਾਂ ਨੇ ਦੇਖਿਆ ਵੀ ਕਈਆਂ ਦੇ ਵਾਇਲੇਸ਼ਨਸ ਆਫ ਇੰਸ਼ੋਰੈਂਸ ਕੋਡ ਪਾਏ ਗਏ ਹੈਗੇ ਆ। ਸੋ ਇਹ 2017 ਦੇ ਵਿੱਚ ਫੇਅਰ ਪਲਾਨ ਨੇ ਪਾਲਿਸੀ ਅਪਡੇਟ ਕੀਤੀ ਸੀ, ਪਰ ਉਹਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਇਨਕਲੂਡ ਨਹੀਂ ਕੀਤੀਆਂ। ਸੋ ਸਰੋਤਿਆਂ ਨੂੰ ਇਹ ਵੀ ਦੱਸਦੀ ਜਾਈਏ ਜਿਹੜੀ ਕੈਲੀਫੋਰਨੀਆ ਫੇਅਰ ਪਲਾਨ ਆ ਬੇਅਰ ਮਿਨੀਮਮ ਜਿਹੜੀ ਕਵਰੇਜ ਕਰਦੇ ਹੈਗੇ ਆ, ਪਰ ਹੁਣ ਇਹ ਵੀ ਸਿਚੁਏਸ਼ਨ ਆ ਗਈ ਵੀ ਜੇ ਘਰ ਨੂੰ ਅੱਗ ਲੱਗੀ ਫੇਰ ਇਹ ਕਵਰ ਹੋਣਾ, ਪਰ ਜੇ ਲਾਗੇ ਛਾਗੇ ਜੇ ਅੱਗ ਲੱਗ ਕੇ ਧੂਆਂ ਜਾਂ ਹੋਰ ਉਹਦੇ ਨਾਲ ਤੁਹਾਡਾ ਡੈਮੇਜ ਹੁੰਦਾ ਫੇਰ ਇਹ ਕਵਰ ਨਹੀਂ ਹੋਣਾ। ਹਾਲਾਂਕਿ ਇਹ ਜਿਹੜੀਆਂ ਇੰਸ਼ੋਰੈਂਸ ਪਾਲਿਸੀਜ਼ ਹੈਗੀਆਂ ਸੈੱਲ ਇਹ ਕੰਪਨੀਆਂ ਥਰੂ ਹੀ ਕਰਦੇ ਆ, ਪਰ ਇਹਦੇ ਵਿੱਚ ਕਵਰੇਜ ਜਿਹੜੀ ਆ ਉਹ ਬਹੁਤ ਘੱਟ ਹੈਗੀ ਆ ਤੇ ਪ੍ਰੀਮੀਅਮ ਜ਼ਿਆਦਾ ਹੈਗਾ। ਸੋ ਇੱਕ ਨਹੀਂ ਕਹਿੰਦੇ ਇੱਕ ਤੋਂ ਵੱਧ ਜਿਹੜੇ ਲਾ ਸੂਟ ਆ ਉਹ ਕੈਲੀਫੋਰਨੀਆ ਫੇਅਰ ਪਲਾਨ ਦੇ ਅਗੇਂਸਟ ਹੋਏ ਹੈਗੇ ਆ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਉਹ ਇਹ ਆ ਰਹੀ ਆ, ਕਹਿੰਦੇ ਵੀ PG&E ਦੇ ਬਿੱਲ ਇੰਨੀ ਕੁ ਤੇਜ਼ੀ ਦੇ ਨਾਲ ਵੱਧ ਰਹੇ ਆ ਵੀ ਉਸ ਦੇ ਕਰਕੇ ਜਿਹੜੀ ਮਹਿੰਗਾਈ ਦੇ ਕਰਕੇ ਵਾਧਾ ਹੁੰਦਾ ਉਸ ਨੂੰ ਵੀ ਇਹ ਆਊਟਪੇਸ ਕਰ ਰਹੇ ਆ। PG&E ਇਸ ਟਾਈਮ ਡਿਸਪਿਊਟ ਕਰ ਰਹੀ ਹੈ ਰੈਗੂਲੇਟਰੀ ਫੋਰਕਾਸਟ ਦਾ, ਜਿਸ ਦੇ ਵਿੱਚ ਬਿਜਲੀ ਦੀ ਕੀਮਤ 11% ਜਿਹੜੀ ਉਹ ਵੱਧ ਰਹੀ ਆ। ਇੰਨੀ ਮਹਿੰਗਾਈ ਤਾਂ ਨਹੀਂ ਹੈਗੀ, ਪਰ ਇਸ ਟਾਈਮ ਬਿਜਲੀ ਦੇ ਕਰਕੇ ਹੀ ਲੋਕਾਂ ਦੀਆਂ ਜੇਬਾਂ ਚੋਂ ਧੂਆਂ ਜਿਹੜਾ ਉਹ ਨਿਕਲ ਰਿਹਾ ਹੈਗਾ। 2027 ਦੇ ਵਿੱਚ ਕਹਿੰਦੇ ਹਰ ਸਾਲ ਇਹ ਕਿਆਸ ਰਹੀਆਂ ਆ ਵੀ 11% ਈਅਰਲੀ ਐਵਰੇਜ ਤੁਹਾਡੇ ਜਿਹੜੇ ਬਿਜਲੀ ਦੇ ਬਿੱਲ ਆ ਉਹ ਵਧਣੇ ਆ। 2023 ਦੇ ਵਿੱਚ PG&E ਨੇ ਜਿਹੜੇ ਬਿੱਲ ਆ ਉਹ ਰੈਜ਼ੀਡੈਂਸ਼ੀਅਲ ਕਸਟਮਰ ਦੇ ਲਈ ਐਵਰੇਜ 22% ਤੋਂ ਵੱਧ ਵਾਧਾ ਹੋਇਆ ਸੀ, ਤੇ ਅਗਲੇ 12 ਮਹੀਨਿਆਂ ਦੇ ਵਿੱਚ ਬੇ ਏਰੀਏ ਦੀ ਇਨਫਲੇਸ਼ਨ ਤਾਂ ਕਹਿੰਦੇ 2.5% ਵਧੀ ਆ, ਪਰ PG&E ਦੇ ਬਿੱਲ ਜਿਹੜੇ ਆ ਉਹ ਤੋਂ 8 ਗੁਣਾ ਤੇਜ਼ੀ ਦੇ ਨਾਲ ਜਿਹੜੇ ਉਹ ਵੱਧ ਰਹੇ ਆ। ਸੋ ਹਾਲਾਤ ਖਾਸੇ ਜਿਹੜੇ ਉਹ ਮਾੜੇ ਹੋ ਰਹੇ ਆ। ਅਜੇ ਕਿ ਆਪਾਂ ਕੈਲੀਫੋਰਨੀਆ ਦੇ ਵਿੱਚ 2035 ਤੱਕ ਸਭ ਕੁਝ ਬਿਜਲੀ ਤੇ ਲੈ ਕੇ ਜਾਣਾ ਆ। ਇੰਨੀ ਬਿਜਲੀ ਦੀ ਖਪਤ ਤੇ ਇੰਨੀ ਪੈਦਾਵਾਰ ਕੀ ਇਹ ਆਮ ਹੀ ਲੋਕਾਂ ਦੇ ਮੋਢਿਆਂ ਦੇ ਉੱਤੇ ਜਿਹੜੀ ਉਹ ਪਊਗੀ? ਇਹ ਹੁਣ ਲੋਕਾਂ ਦੇ ਮਨਾਂ ਦੇ ਵਿੱਚ ਵੱਡੀ ਚਰਚਾ
ਚੱਲ ਰਹੀ ਹੈਗੀ ਆ। ਸੋਲਰ ਦੀਆਂ ਸਬਸਿਡੀਜ਼ ਜਿਹੜੀਆਂ ਉਹ ਘਟ ਰਹੀਆਂ ਆ। ਵੈਸੇ ਵੀ ਸਮਾਨ ਸੋਲਰ ਦਾ ਲਗਵਾਉਣ ਦਾ ਵੀ ਓਵਰਆਲ ਜਿਹੜਾ ਉਹ ਮਹਿੰਗਾ ਹੁੰਦਾ ਜਾ ਰਿਹਾ ਆ। ਸੋ ਲੋਕ ਇਸ ਸ਼ਸ਼ੋਪੰਚ ਨੇ ਵੀ ਹੁਣ ਸੋਲਰ ਲਵਾਈਏ ਨਾ ਲਵਾਈਏ, ਕੀ ਜਿਹੜਾ ਕਰਨਾ ਪਊਗਾ ਮੈਨੂੰ ਲੱਗਦਾ। ਪਰ ਹਰਜੋਤ ਸਿੰਘ ਜੀ, ਅੱਕਿਆਂ ਨੂੰ ਜਿਹੜਾ ਆ ਇਹ ਅੱਕ ਜਿਹੜਾ ਉਹ ਚੱਬਣਾ ਹੀ ਪੈਣਾ ਆ। ਅਦਰਵਾਈਜ਼ ਜਿਸ ਰਫਤਾਰ ਨਾਲ PG&E ਵਾਲਿਆਂ ਨੇ ਬਿੱਲ ਵਧਾਏ ਆ, ਇਹਦੇ ਲਈ ਵੀ ਕਿਤੇ ਲੋਨ ਨਾ ਲੈ ਕੇ ਬਿੱਲ ਧਾਰਨਾ ਪਵੇ। ਜੀ, ਅਗਲੀ ਖਬਰ ਵੱਲ ਚਲੀਏ। ਆਪਾਂ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਆ। ਅੱਜ ਸਦਰਨ ਕੈਲੀਫੋਰਨੀਆ ਦੇ ਵਿੱਚ ਆਪਟਿਮ ਨਾਮ ਦੀ ਜੋ ਕੰਪਨੀ ਆ, ਉਹਨਾਂ ਨੇ 364 ਦੇ ਕਰੀਬ ਹੈਲਥ ਕੇਅਰ ਵਰਕਰਸ ਨੂੰ ਲੇ ਆਫ ਕਰ ਦਿੱਤਾ ਆ, ਤੇ ਕਈ ਸਾਰੇ ਉਹ ਅਰਜੈਂਟ ਕੇਅਰ ਸੈਂਟਰ ਜਿਹੜੇ ਉਹਨਾਂ ਦੇ ਉਹ ਸ਼ਟ ਡਾਊਨ ਕਰਨ ਜਾ ਰਹੇ ਹੈਗੇ ਆ। 14 ਲੋਕੇਸ਼ਨਾਂ ਕਹਿੰਦੇ ਵੀ ਉਹ ਬੰਦ ਕਰਨ ਜਾ ਰਹੇ ਆ। ਗਲੈਂਡੋਰਾ, ਮੌਂਟਬੈਲੋ, ਕੋਵੀਨਾ, ਪੈਸਾਡੀਨਾ, ਲੌਂਗ ਬੀਚ, ਰੈਡਲੈਂਡ, ਹਾਈਲੈਂਡ, ਲਾਸ ਐਂਜਲਸ, ਬਿਓਮੋਂਟੇ, ਏਰਵਾਈਨ, ਐਲ ਸਗੋਂਦੋ, ਸਰੀਟੋਸ ਤੇ ਹੇਵਰਡ ਜਿਹੜਾ ਆ ਅਲਾਮੀਡਾ ਕਾਉਂਟੀ ਦੇ ਵਿੱਚ ਹੈਗਾ ਆ। ਸੋ ਹੁਣ ਹੈਲਥ ਕੇਅਰ ਫੀਲਡ ਦੇ ਵਿੱਚ ਵੀ ਜਿਹੜੀਆਂ ਜੌਬਸ ਆ ਉਹ ਘੱਟ ਹੋ ਰਹੀਆਂ ਹੈਗੀਆਂ। ਤੇ ਜੇ ਅੱਜ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਨੰਬਰ ਤੁਸੀਂ ਦੱਸਿਓ, ਤੇ ਫੋਰਡ ਦੇ ਜਿਹੜੇ ਪ੍ਰੋਫਿਟ ਆ ਉਹ ਕਾਫੀ ਡਿਸਪੁਆਇੰਟਿੰਗ ਆਏ ਆ। 11% ਉਹਨਾਂ ਦਾ ਸਟਾਕ ਜਿਹੜਾ ਆ ਉਹ ਡਾਊਨ ਗਿਆ ਹੈ। ਅੱਜ ਬਲੱਡ ਬਾਥ ਰਿਹਾ ਜੀ ਮਾਰਕੀਟ ਦੇ ਵਿੱਚ। ਹਾਲਾਤ ਜਿਹੜੇ ਖਾਸੇ ਮਾੜੇ ਰਹੇ। ਟੈਸਲਾ ਦਾ ਹਾਲ ਬਹੁਤ ਮਾੜਾ ਰਿਹਾ। ਉਹਨਾਂ ਦੀਆਂ ਅਰਨਿੰਗਸ ਦੇ ਵਿੱਚ ਬਹੁਤ ਜ਼ਿਆਦਾ ਗਿਰਾਵਟ ਦਰਜ ਹੋਈ, ਜਦ ਕਿ ਇਹਨਾਂ ਨੇ ਚੀਪ ਗੱਡੀਆਂ ਲਾਤੀਆਂ, ਪਰ ਤਾਂ ਵੀ ਜਿਹੜਾ ਹੁਣ ਕੋਈ ਲੋਕ ਖਰੀਦ ਨਹੀਂ ਰਹੇ ਆ। ਹੀਟ ਵੇਵ ਦੇ ਦੌਰਾਨ ਵੀ ਟੈਸਲਾ ਵਾਲਿਆਂ ਨੂੰ ਕਈ ਜਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀਗਾ। ਓਵਰਆਲ ਡਾਊ ਜੋਨ ਦੇ ਵਿੱਚ 504 ਪੁਆਇੰਟ ਦੀ ਗਿਰਾਵਟ ਦਰਜ ਹੋਈ, 39,853 ਤੇ ਬੰਦ ਹੋਇਆ। S&P 100 ਤੇ 29 ਪੁਆਇੰਟ ਘਟ ਕੇ ਤਕਰੀਬਨ 2.25% ਤੋਂ ਵੱਧ ਜਿਹੜਾ ਉਹ ਘਟ ਕੇ 5427 ਤੇ ਬੰਦ ਹੋਇਆ। ਨੈਸਡੈਕ 655 ਪੁਆਇੰਟ ਘਟ ਕੇ 3.5% ਤੋਂ ਵੱਧ ਗਿਰਾਵਟ ਹੋਈ, 17,342 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ 2300 ਤੇ $98 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $77 ਪ੍ਰਤੀ ਬੈਰਲ, 10 ਈਅਰ ਯੀਲਡ 4.27%। ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ 65,481 ਤੇ ਇਥੀਰੀਅਮ 3300 ਤੇ $23 ਦੇ ਬਰਾਬਰ ਚੱਲ ਰਿਹਾ ਹੈਗਾ ਆ। $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 74 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 57 ਪੈਸੇ। $1 ਦੇ ਬਰਾਬਰ ਕੈਨੇਡਾ ਦੇ $1 ਤੇ 38 ਸੈਂਟ। ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿਉਂਦੇ ਵਾਸਤੇ ਰਹੋ, ਹਾਸੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।